Stronger ties between India and Russia will greatly benefit our people, PM Modi in Moscow. West is watching with jealousy Kremlin on PM Modi's first visit to Russia since Ukraine war. ਅੱਜ ਜਦੋਂ ਮੋਦੀ ਔਰ ਪੁਤਿਨ ਗਲਵਕੜੀ 'ਚ ਸੀ ਔਰ ਉਹਨੂੰ ਸਟੇਟ ਔਨ ਰੈੱਡ ਕਾਰਪਟ ਹੀ ਨਹੀਂ, ਰੈੱਡ ਦੇ ਉੱਤੇ ਰੈੱਡ ਚਾੜਿਆ ਹੋਇਆ ਸੀ, ਉਦੋਂ ਰਸ਼ੀਆ ਦੀਆਂ 40 ਤੋਂ ਜ਼ਿਆਦਾ ਮਿਸਾਈਲਸ ਮੀਂਹ ਵਾਂਗ ਯੂਕਰੇਨ ਦੇ ਉੱਤੇ ਡਿੱਗੀਆਂ, ਉਹਨਾਂ ਦੀ ਰਾਜਧਾਨੀ ਕੀਵ ਦੇ ਉੱਤੇ, ਉਹਨਾਂ ਦੇ ਹਸਪਤਾਲਾਂ 'ਤੇ, ਉਹਨਾਂ ਦੇ ਸਕੂਲਾਂ 'ਤੇ। ਇੰਡੀਆ ਨੇ ਇਹ ਮੂੰਹ ਚੜਾਉਣ ਦੀ ਵੀ ਅਮਰੀਕਾ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਜੇ ਤੁਸੀਂ ਹੁਣ ਸਾਨੂੰ ਇਹਦੇ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਅਕਾਊਂਟੇਬਲ ਬਣਾਉਂਦੇ ਹੋ ਤਾਂ ਅਸੀਂ ਵਾਪਸ ਆਪਣੇ ਪੁਰਾਣੇ ਆਕਾ ਦੀ ਕੱਛ ਵਿੱਚ ਲੱਗੇ ਹਾਂ ਵੜਨ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪ੍ਰਧਾਨ ਮੰਤਰੀ ਮੋਦੀ ਦੀ, ਨਰਿੰਦਰ ਮੋਦੀ ਦੀ, ਜਿਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਰੂਸ ਦਾ ਸੀ। ਸੋ ਜਿਸ ਤਰ੍ਹਾਂ ਕਿ ਤੀਸਰੇ ਵਾਰ ਬਣੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਪਹਿਲਾ ਸਰਕਾਰੀ ਦੌਰਾ ਰੂਸ ਦਾ ਰੱਖਿਆ ਔਰ ਮੋਦੀ ਜਦੋਂ ਮਾਸਕੋ ਵਿੱਚ ਸੀ ਉਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਤਾਬੜਤੋੜ ਮਿਜ਼ਾਈਲ ਹਮਲੇ ਕਰਕੇ ਸੈਂਕੜਿਆਂ ਬੇਗੁਨਾਹਾਂ ਨੂੰ ਮਾਰਿਆ, ਜਿਨ੍ਹਾਂ ਵਿੱਚ ਹਸਪਤਾਲਾਂ ਦੇ ਮਰੀਜ਼ ਸਨ ਅਤੇ ਛੋਟੇ ਬੱਚੇ ਵੀ ਸ਼ਾਮਲ ਸਨ। ਸੋ ਭਾਵੇਂ ਅਮਰੀਕਾ ਅਤੇ ਵੈਸਟ ਇਸ ਦੌਰੇ ਨੂੰ ਨੇੜਿਓਂ ਵੇਖ ਰਹੇ ਨੇ, ਪਰ ਇਉਂ ਜਾਪਦਾ ਹੈ ਕਿ ਭਾਰਤ ਦੁਬਾਰਾ ਰੂਸ ਦੀ ਗੋਦੀ ਚੜ੍ਹ ਕੇ ਅਮਰੀਕਾ ਨੂੰ ਚੜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 2 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਫਰਵਰੀ ਦੇ ਮਹੀਨੇ 'ਚ ਜਦੋਂ ਅਸੀਂ 2022 ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਫਰਵਰੀ 2022 ਦੇ ਵਿੱਚ ਜਿਸ ਦਿਨ ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਵਲੈਦੀਮੀਰ ਪੁਤਿਨ ਨੂੰ ਮਿਲਣ ਦੇ ਲਈ ਮਾਸਕੋ ਦੇ ਵਿੱਚ ਸਨ, ਇਹ ਉਹ ਦਿਨ ਸੀ ਜਿਸ ਦਿਨ ਰਸ਼ੀਆ ਨੇ ਫੁੱਲ ਸਕੇਲ ਯੂਕਰੇਨ 'ਤੇ ਅਟੈਕ ਕੀਤਾ। ਅਮਰੀਕਾ ਨੇ ਕਦੇ ਇਮਰਾਨ ਖਾਨ ਨੂੰ ਇਸ ਲਈ ਮੁਆਫ ਨਹੀਂ ਕੀਤਾ ਕਿ ਉਸ ਨੇ ਜਿਹੜਾ ਰਸ਼ੀਆ ਵੱਲ ਹੱਥ ਵਧਾਇਆ। ਹਾਲਾਂ ਜੋ ਵੀ ਫੈਸਲਾ ਇਮਰਾਨ ਖਾਨ ਨੇ ਕੀਤਾ ਹੋਏਗਾ, ਇਹ ਤਾਂ ਨਹੀਂ ਹੈ ਕਿ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਜਾਂ ਦੂਸਰੀ ਸਲਾਹ ਤੋਂ ਬਿਨਾਂ ਆਲ ਆਫ ਏ ਸਡਨ ਹੋਇਆ, ਜਾਂ ਉਹਨਾਂ ਨੂੰ ਕਿ ਇਹ ਪਤਾ ਸੀ ਕਿ ਵੀ ਇਹਨੇ ਪੁਤਿਨ ਨੇ ਜਿਹੜਾ ਹੈ ਉਸ ਦਿਨ ਅਟੈਕ ਕਰਨਾ। ਹਾਲਾਂ ਕਿਉਂਕਿ ਇੰਟਰਨੈਸ਼ਨਲੀ ਤਾਂ ਸਾਰੇ ਹੀ ਮੁਲਕ ਇੱਕ ਦੂਜੇ ਦੇ ਨਾਲ ਸੰਪਰਕ ਕਰਦੇ ਨੇ ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਇਮਰਾਨ ਖਾਨ ਨੂੰ ਨਾ ਮਾਫ ਕਰਨ ਦਾ ਮਤਲਬ ਇਹ ਸੀ ਕਿ ਅਸੀਂ ਦੇਖਦੇ ਹਾਂ ਕਿ ਮੁੜ ਕੇ ਕਿਵੇਂ ਤਖਤਾ ਪਲਟਿਆ ਗਿਆ, ਕਿਵੇਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਬੇਸ਼ੱਕ ਇੱਕ ਚੰਗੀ ਕਾਰਗੁਜ਼ਾਰੀ ਦਿਖਾਈ, ਪਰ ਉਹਨਾਂ ਦਾ ਕਹਿਣਾ ਪਾਰਟੀ ਦਾ ਕਿ ਕਿਵੇਂ ਰਿਗ ਕੀਤੀ ਗਈ ਚੋਣ ਔਰ 200 ਤੋਂ ਜ਼ਿਆਦਾ ਕੇਸ ਇਮਰਾਨ ਖਾਨ 'ਤੇ ਬਣਾਏ ਹੋਏ ਨੇ ਔਰ ਉਹ ਜਿਹੜੇ ਨੇ ਜੇਲ੍ਹ ਦੇ ਵਿੱਚ ਬੰਦ ਨੇ। ਸੋ ਇਹ ਜਿਹੜਾ ਹੁਣ ਇਹ ਤਾਂ ਪਤਾ ਨਹੀਂ ਹੈ ਵੀ ਅੰਦਰੂਨੀ ਕਹਾਣੀ ਕੀ ਹੈ, ਪਰ ਪਾਕਿਸਤਾਨ ਦੇ ਅੰਦਰੂਨੀ ਹਲਕਿਆਂ ਦਾ ਜਾਂ ਦੂਸਰਾ ਇਹ ਕਹਿਣਾ ਹੈ ਕਿ ਅਮਰੀਕਾ ਨੇ ਇਹ ਦੇਖ ਲਿਆ ਕਿ ਭਾਈ ਇਹ, ਕਿਉਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਮਰਾਨ ਖਾਨ ਦਾ ਜਦੋਂ ਅਮਰੀਕਾ ਨੇ ਜਾਂ ਨੈਟੋ ਨੇ ਮਿਲ ਕੇ ਅਫਗਾਨਿਸਤਾਨ ਦੇ ਉੱਤੇ ਆਲਮੋਸਟ 20 ਸਾਲ ਆਪਣਾ ਕਬਜ਼ਾ ਰੱਖਿਆ ਔਰ ਉੱਥੇ ਬੰਬਾਰੀ ਔਰ ਡਰੋਨ ਔਰ ਦੂਜਾ ਉਸ ਜੰਗ ਦੇ ਵੀ ਖਿਲਾਫ ਸੀ। ਉਹਨਾਂ ਦਾ ਕਹਿਣਾ ਸੀ ਕਿ ਭਾਈ ਅਸੀਂ ਦੂਸਰੀ ਇਸ ਤਰੀਕੇ ਦੇ ਨਾਲ, ਕਿਉਂਕਿ ਖੁਦ ਪਠਾਨ ਹੋਣ ਕਰਕੇ ਉਹ ਆਪਣੀ ਕੌਮ ਦੇ ਸੁਭਾਅ ਜਾਂ ਮਿਜ਼ਾਜ ਤੋਂ ਵੀ ਵਾਕਿਫ ਸੀ ਕਿ ਵੀ ਤੁਸੀਂ ਇਵੇਂ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਔਰ ਦੂਸਰੇ ਰਾਹੀਂ ਕਰ ਸਕਦੇ ਹੋ। ਸੋ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਸਾਡੀ ਜੰਗ ਨਹੀਂ ਹੈ। ਔਰ ਇਕੱਲਾ ਇਹੀ ਨਹੀਂ ਸੀ, ਜਦੋਂ ਈਵਨ ਉਹਨਾਂ ਨੂੰ ਇਹ ਪੁੱਛਿਆ ਗਿਆ ਐਜ਼ ਏ ਪ੍ਰਾਈਮ ਮਿਨਿਸਟਰ ਕਿ ਵੀ ਜੇ ਕੱਲ੍ਹ ਨੂੰ ਕੋਈ ਹੋਰ ਅਫਗਾਨਿਸਤਾਨ ਦੇ ਵਿੱਚ ਹੁਣ ਤਾਲਿਬਾਨ ਵਾਪਸ ਆਏ ਨੇ ਔਰ ਅਮਰੀਕਾ ਜਾਂ ਨੈਟੋ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੇ ਤੇ ਕੀ ਤੁਸੀਂ ਆਪਣੇ ਏਅਰਪੋਰਟ ਦਿਓਗੇ? ਤੇ ਉਹਨੇ ਕਿਹਾ ਸੀ ਐਬਸੋਲੂਟਲੀ ਨਾਟ। ਸੋ ਪਾਕਿਸਤਾਨ ਦੇ ਇੱਕ ਹਲਕੇ ਦਾ ਇਹ ਵੀ ਕਹਿਣਾ ਕਿ ਵੀ ਐਬਸੋਲੂਟਲੀ ਨਾਟ ਇਮਰਾਨ ਖਾਨ ਨੂੰ ਬਹੁਤ ਮਹਿੰਗਾ ਪਿਆ ਔਰ ਉਸ ਨੂੰ ਗੱਦੀ ਤੋਂ ਵੀ ਉਤਾਰਿਆ ਗਿਆ ਔਰ ਜੇਲ੍ਹ 'ਚ ਵੀ ਟੱਕਿਆ ਗਿਆ। ਅਸੀਂ ਇਸ ਡਿਬੇਟ ਦੇ ਵਿੱਚ ਨਹੀਂ ਜਾਣਦੇ ਕਿ ਵੈਦਰ ਇਹੀ ਕਾਰਨ ਸੀ ਜਾਂ ਕੋਈ ਹੋਰ ਹੈ, ਪਰ ਇਹ ਮੇਰੇ ਦਿਮਾਗ 'ਚ ਇਸ ਲਈ ਆਇਆ ਕਿ ਉਹ ਮੋਦੀ ਜਿਸ ਇੰਡੀਆ ਨੂੰ ਇਸ ਲੈਵਲ ਤੱਕ ਪਹੁੰਚਾਉਣ ਲਈ ਜੂਨੀਅਰ ਬੁਸ਼ ਨੇ
ਇੰਡੋ US ਨਿਊਕਲੀਅਰ ਡੀਲ ਸਾਈਨ ਕਰਨ ਤੋਂ ਪਹਿਲਾਂ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਉਹਨੂੰ ਕਢਾਇਆ, ਕਿਉਂਕਿ 1998 ਦੇ ਵਿੱਚ ਜਦੋਂ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ ਹੀ ਨਿਊਕਲੀਅਰ ਧਮਾਕੇ ਕੀਤੇ ਔਰ ਉਸ ਦੇ ਥੱਲੇ ਅਮਰੀਕਾ ਦੀ ਪ੍ਰੈਸਲਰ ਅਮੈਂਡਮੈਂਟ ਇਹ ਲਾਗੂ ਹੋ ਗਈ, ਜਿਹਦੇ ਥੱਲੇ ਕੋਈ ਟੈਕਨੋਲੋਜੀ ਕੋਈ ਟੈਕਨੀਕਲ ਨੋ-ਹੋ ਜਿਹੜੀ ਹੈ ਉਹ ਪਾਸ ਔਨ ਨਹੀਂ ਸੀ ਕੀਤੀ ਜਾ ਸਕਦੀ, ਔਰ ਉਹ ਦੋਨਾਂ ਤੇ ਲੱਗੀ ਪ੍ਰੈਸਲਰ ਅਮੈਂਡਮੈਂਟ ਇੰਡੀਆ ਪਾਕਿਸਤਾਨ ਦੇ ਉੱਤੇ। ਲੇਕਿਨ ਇੰਡੀਆ ਨੂੰ ਤਾਂ ਆਲਮੋਸਟ ਕੁਝ ਸਾਲਾਂ ਬਾਅਦ ਜੂਨੀਅਰ ਬੁਸ਼ ਨੇ ਉਸ ਲੈਵਲ ਤੱਕ ਲਿਜਾ ਕੇ ਉਹਦੇ ਚੋਂ ਪਾਸੇ ਕੱਢ ਕੇ, ਕਿਉਂਕਿ ਉਦੋਂ ਤੱਕ ਅਮਰੀਕਾ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਚਾਈਨਾ ਦੇ ਵੱਧਦੇ ਜਿਹੜੇ ਫੌਜੀ ਔਰ ਇਕਨੋਮਿਕਲ ਇਨਫਲੂਐਂਸ ਹੈ ਉਸ ਨੂੰ ਰੋਕਣ ਦੇ ਲਈ ਇੰਡੀਆ ਨੂੰ ਜਿਹੜਾ ਐਜ਼ ਏ ਬੁਲਵਾਕ ਇਸਤੇਮਾਲ ਕਰਨਾ ਜ਼ਰੂਰੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਉਂਕਿ 2004 ਚ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਉਹਦੇ ਪੀਰੀਅਡ 'ਚ ਇੰਡੋ US ਨਿਊਕਲੀਅਰ ਡੀਲ ਹੋਈ। ਫਿਰ ਪਿਛਲੇ ਆਲਮੋਸਟ 20-22 ਸਾਲ 'ਚ ਅਮਰੀਕਾ ਨੇ ਸਭ ਕੁਝ ਜਿਹੜਾ ਉਹ ਇਸ ਮਾਮਲੇ ਦੇ ਵਿੱਚ, ਜਿਹਨੂੰ ਉਹ ਕਹਿੰਦੇ ਨੇ ਕਿ ਟੂ ਬੈਟ ਔਨ ਏ ਰੋਂਗ ਹੋਰਸ, ਯਾਨੀ ਉਸ ਘੋੜੇ ਦੇ ਉੱਤੇ ਉਹਨਾਂ ਨੇ ਸ਼ਰਤ ਲਾਈ, ਜਿਹੜਾ ਘੋੜਾ ਅਲਟੀਮੇਟਲੀ ਉਦੋਂ ਵੀ ਉਸ 'ਚ ਭੱਜਣਾ ਤਾਂ ਉਹਨੇ ਅਮਰੀਕਾ ਦਾ ਰੁਖ ਕਿੰਨਾ ਕੁ ਕੀਤਾ ਕਿ ਨਹੀਂ ਕੀਤਾ। ਲੇਕਿਨ ਅੱਜ ਜਦੋਂ ਕਿ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਔਰ ਉਸ ਨੇ ਪਹਿਲਾ ਦੌਰਾ ਜਿਹੜਾ 8 ਜੁਲਾਈ ਦਾ ਉਹ ਮਾਸਕੋ ਜਾਣ ਦਾ ਕੀਤਾ, ਪਰ ਇਸ ਤੋਂ ਵੀ ਇਲਾਵਾ ਇਹ ਵੀ ਆਪਣੇ ਆਪ 'ਚ ਸੀ ਕਿ ਭਾਈ ਉਸ ਨੇ ਇਸ ਨਹੀਂ ਤਾਂ ਯੂਜੂਅਲੀ ਹਰ ਪ੍ਰਾਈਮ ਮਿਨਿਸਟਰ ਇੰਡੀਆ ਦਾ ਸਭ ਤੋਂ ਪਹਿਲਾਂ ਆਪਣੇ ਨੇਬਰਿੰਗ ਮੁਲਕ ਦੇ ਵਿੱਚ ਜਾਂਦਾ ਹੈ, ਸ਼੍ਰੀਲੰਕਾ ਗਿਆ, ਕੋਈ ਭੂਟਾਨ ਗਿਆ, ਕਦੇ ਨੇਪਾਲ ਜਾਂਦੇ ਸੀ। ਸੋ ਇਹ ਵੀ ਅਮਰੀਕਾ ਨੂੰ ਚੜਾਉਣਾ ਸੀ। ਪਰ ਮੈਂ ਇਹ ਸਮਝਦਾ ਹਾਂ ਵੀ ਮਾਸਕੋ ਨੇ ਇੱਕ ਪਾਸੇ ਤਾਂ ਉਹ ਇੰਡੀਆ ਜਿਹੜਾ ਇਹ ਕਲੇਮ ਵੀ ਕਰ, ਜ਼ੈਲੈਂਸਕੀ ਨੂੰ ਵੀ ਸਾਈਡ ਲਾਈਨ ਦੇ ਉੱਤੇ ਮਿਲਿਆ G7 ਜਾਂ ਦੂਜੀਆਂ ਮੀਟਿੰਗਾਂ ਦੇ ਮੋਦੀ, ਔਰ ਇਹ ਰਿਹਾ ਕਿ ਜੀ ਅਸੀਂ ਐਜ਼ ਏ ਨੈਗੋਸ਼ੀਏਸ਼ਨ ਰੋਲ ਪਲੇ ਕਰ ਸਕਦੇ ਹਾਂ। ਹਾਲਾਂਕਿ ਇੰਡੀਆ ਨੇ ਅਗੇਂਸਟ ਰਸ਼ੀਆ UN ਸਿਕਿਉਰਿਟੀ ਕੌਂਸਲ ਦੇ ਵਿੱਚ, UN ਜਨਰਲ ਅਸੈਂਬਲੀ ਦੇ ਵਿੱਚ, ਹਰ ਥਾਂ ਦੇ ਉੱਤੇ ਜਿਹੜੇ ਨੇ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਹੈ ਉਹਨਾਂ ਨੂੰ ਰੋਕਿਆ। ਲੇਕਿਨ ਅੱਜ ਜਦੋਂ ਮੋਦੀ ਔਰ ਪੁਤਿਨ ਗਲਵਕੜੀ 'ਚ ਸੀ ਔਰ ਉਹਨੂੰ ਸਟੇਟ ਔਨ ਰੈੱਡ ਕਾਰਪਟ ਹੀ ਨਹੀਂ, ਰੈੱਡ ਦੇ ਉੱਤੇ ਰੈੱਡ ਚਾੜਿਆ ਹੋਇਆ ਸੀ, ਉਦੋਂ ਰਸ਼ੀਆ ਦੀਆਂ 40 ਤੋਂ ਜ਼ਿਆਦਾ ਮਿਸਾਈਲਸ ਜਿਹੜੀਆਂ ਨੇ ਉਹ ਮੀਂਹ ਵਾਂਗ ਜਿਹੜੀਆਂ ਨੇ ਯੂਕਰੇਨ ਦੇ ਉੱਤੇ ਡਿੱਗੀਆਂ, ਉਹਨਾਂ ਦੀ ਰਾਜਧਾਨੀ ਕੀਵ ਦੇ ਉੱਤੇ, ਉਹਨਾਂ ਦੇ ਹਸਪਤਾਲਾਂ ਤੇ, ਉਹਨਾਂ ਦੇ ਸਕੂਲਾਂ ਤੇ। ਔਰ ਮੈਂ ਇਹਨਾਂ ਦਾ ਇੰਡੀਅਨ ਮੀਡੀਆ ਦੀਆਂ ਖਬਰਾਂ, ਰਸ਼ੀਅਨ ਮਿਸਲਸ ਅਟੈਕ ਕਿਲਸ 29 ਹਿਟਸ ਚਿਲਡਰਨ ਹਸਪੀਟਲ, ਔਰ ਇਹ ਮਤਲਬ ਇੱਕ ਥਾਂ ਦੇ ਉੱਤੇ ਹਸਪੀਟਲ ਦੇ ਉੱਤੇ ਹੀ ਜਿਹੜੇ ਨੇ 29 ਮਾਰੇ ਗਏ। ਫਿਰ ਇਹ ਟ੍ਰਿਬਿਊਨ ਦੀ ਹੈ, ਵੈਸਟ ਇਜ਼ ਵਾਚਿੰਗ ਵਿਦ, ਇਹ ਉਹਨੇ ਰਸ਼ੀਆ ਦੀ ਫੋਰਨ ਮਿਨਿਸਟਰੀ ਨੇ ਇਹ ਵਿਅੰਗ ਕੀਤਾ ਸੀ ਅਮਰੀਕਾ ਤੇ, ਉਦੋਂ ਅਜੇ ਮੋਦੀ ਦਾ ਦੌਰਾ ਸ਼ੁਰੂ ਹੋਣਾ ਸੀ। ਵੈਸਟ ਇਜ਼ ਵਾਚਿੰਗ ਵਿਦ ਜੈਲਸੀ Kremlin on PM Modi's first visit to Russia since Ukraine war, ਕਿਉਂਕਿ ਜੁਲਾਈ 8 ਔਰ 9 ਅੱਜ ਵੀ ਉੱਥੇ ਹੀ ਹੈ। ਉਹਨੇ ਕਿਹਾ ਜੀ ਇਹ ਵੈਸਟ ਨੂੰ ਬੜੀ ਜੈਲਸੀ ਹੈ ਕਿ ਦੇਖੋ ਇੰਨਾ ਕੁਛ ਉਹਨਾਂ ਨੇ ਦੇ ਬਾਵਜੂਦ ਜਿਹੜਾ ਮੋਦੀ ਹੈ ਉਹ ਆਪਣੀ ਪਹਿਲਾ ਦੌਰਾ ਜਿਹੜਾ ਉਹ ਮਾਸਕੋ ਦਾ ਕਰ ਰਿਹਾ। ਔਰ ਨਾਲ ਕਿਹਾ ਜੀ ਇੰਡੀਆ ਰਸ਼ੀਆ ਸਮਿਟ ਇਸ਼ੂਜ਼ ਆਫ ਰੀਜਨਲ ਗਲੋਬਲ ਇੰਟਰਸਟ ਟੂ ਫਿਗਰ ਇਨ ਟਾਕਸ ਬਿਟਵੀਨ ਮੋਦੀ ਐਂਡ ਪੁਤਿਨ। ਫਿਰ ਅਸੀਂ ਦੇਖਦੇ ਹਾਂ ਔਰ ਇਹ ਮੋਦੀ ਜਿਹੜਾ ਉਹ ਉੱਥੇ ਜਾ ਕੇ ਕਹਿ ਰਿਹਾ ਮਾਸਕੋ ਦੇ ਵਿੱਚ, ਸਟਰੋਂਗਰ ਟਾਈਜ਼ ਬਿਟਵੀਨ ਇੰਡੀਆ ਰਸ਼ੀਆ will greatly benefit our people, PM Modi in Moscow, और Modi will co-chair 22nd India Russia annual summit with President Putin on Tuesday, क्योंकि almost ਜਿਹੜਾ 2000 ਤੋਂ ਇਹ ਸਮਿਟ ਵਾਲਾ ਪਾਰਟ ਇਹਨਾਂ ਦਾ ਸ਼ੁਰੂ ਹੋਇਆ ਸੀ, 2 ਸਾਲ ਨਹੀਂ ਹੋਈ ਡਿਊਰਿੰਗ ਦਾ ਕੋਵਿਡ, ਔਰ ਹੁਣ ਇਹ ਹੋਇਆ। ਲੇਕਿਨ ਉਹਦਾ ਪਹਿਲੀ ਵਿਜ਼ਿਟ ਲਈ ਚੁਣਨਾ ਔਰ ਐਨ ਇਸ ਮੌਕੇ ਜਦੋਂ ਕਿ ਮੋਦੀ ਉੱਥੇ ਹੈ, ਇਹ ਬੇਗੁਨਾਹ ਦਾ ਮਾਰਿਆ ਜਾਣਾ ਔਰ ਮੋਦੀ ਦੇ ਮੂੰਹੋਂ ਇੱਕ ਲਫ਼ਜ਼, ਇਹਦਾ ਮਤਲਬ ਤਾਂ ਇਹ ਹੈ ਕਿ ਜੇ ਇਮਰਾਨ ਖਾਨ ਨੂੰ ਇਸ ਗੱਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਕਿ ਜੀ ਉਹ ਜਦੋਂ ਬੈਠਾ ਉੱਥੇ ਉਧਰ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ, ਇਹਦਾ ਮਤਲਬ ਹੈ ਵੀ ਇਮਰਾਨ ਖਾਨ ਦੀ ਸਹਿਮਤੀ, ਹਾਲਾਂਕਿ ਉਹਨੂੰ ਟਾਈਮਿੰਗ ਦਾ ਪਤਾ ਵੀ ਨਹੀਂ ਹੋਏਗਾ, ਅਦਰਵਾਈਜ਼ ਤਾਂ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਵੀ ਨਾ ਭੇਜਦੀ। ਪਰ ਦੂਸਰੇ ਪਾਸੇ ਮੋਦੀ ਨੂੰ ਤਾਂ ਪਤਾ ਹੈ ਵੀ ਲਗਾਤਾਰ ਕੀ, ਔਰ ਮੋਦੀ ਦੀ ਉੱਥੇ ਪ੍ਰੈਜ਼ੈਂਸ ਦੇ ਵਿੱਚ 40 ਮਿਜ਼ਾਈਲਾਂ ਜਿਹੜੀਆਂ ਹਸਪਤਾਲਾਂ ਤੇ ਸਕੂਲਾਂ ਤੇ ਰਾਜਧਾਨੀ 'ਚ ਔਰ ਬੱਚੇ ਔਰ ਦੂਜਿਆਂ ਨੂੰ ਮਾਰਨਾ, ਔਰ ਇਹ ਜਿਹਨੂੰ ਇਹ ਸਮਝਦੇ ਸੀ ਕਿ ਜੀ ਇਹ ਨੈਗੋਸ਼ੀਏਸ਼ਨ ਕਰਾਏਗਾ ਜਾਂ ਦੂਜਾ ਉਹ ਸੋਲੇ ਗਾ ਰਿਹਾ, ਗੁਣ ਗਾ ਰਿਹਾ ਰਸ਼ੀਆ ਦੇ
ਔਰ ਇਹ ਹੁਣ ਕਿੰਨੀਆਂ ਹੀ ਖਬਰਾਂ ਨੇ ਕਿ ਡਿਨਰ ਐਟ ਰਸ਼ੀਅਨ ਪ੍ਰੈਜ਼ੀਡੈਂਟ ਵਲੈਦੀਮੀਰ ਪੁਟਿਨਸ ਡੈਚਾ ਡਿਸਚਾਰਜ ਆਫ ਇੰਡੀਅਨਸ ਇਨ ਰਸ਼ੀਅਨ। ਹੁਣ ਜਿਹੜੀ ਇੱਕ ਗੱਲ ਇਹ ਸਾਰੇ ਚਾਹੇ ਜੇ ਉਹਦੇ ਏਜੰਡੇ 'ਚ ਕੀ ਹੈ ਉਹ ਇਨਸਿਗਨੀਫਿਕੈਂਟ ਹੈ। ਉਹ ਸਿਰਫ ਮੋਦੀ ਅਮਰੀਕਾ ਨੂੰ ਮੈਸੇਜ ਦੇ ਰਿਹਾ ਕਿ ਜੀ ਜੇ ਤੁਸੀਂ ਮੈਨੂੰ ਧੌਣ ਤੋਂ ਫੜ ਲਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਉੱਤੇ ਤੇ ਦੇਖੋ ਜੀ ਮੈਂ ਤਾਂ ਵਾਪਸ ਰਸ਼ੀਆ ਦੇ ਕੋਲ ਚੱਲਿਆ। ਔਰ ਇਹ ਸਾਰੇ ਦੇ ਨਾਲ ਇਹ ਵੀ ਸਾਹਮਣੇ ਆ ਗਿਆ ਸੀ ਕਿ ਲਗਭਗ 2000 ਦੇ ਕਰੀਬ ਇੰਡੀਅਨਸ ਰਸ਼ੀਅਨ ਆਰਮੀ ਵੱਲੋਂ ਯੂਕਰੇਨ ਦੇ ਵਿੱਚ ਲੜ ਰਹੇ ਨੇ। ਹਾਲਾਂ ਆਇਆ ਜੀ ਉਹ ਏਜੰਟਾਂ ਨੇ ਗੁੰਮਰਾਹ ਕੀਤਾ ਜੀ, ਉਹ ਬੈਲਾਰੂਸ ਚਾਹੁੰਦੇ ਨੇ ਉੱਥੇ ਭੇਜ ਦਿੱਤੇ ਜੀ ਗਲਤ। ਲੇਕਿਨ ਇਹ ਕਿਵੇਂ ਹੋ ਸਕਦਾ ਹੈ ਕਿ ਵੀ ਜਿੱਥੇ ਇੱਕ ਪਾਸਪੋਰਟ ਜੇ ਕਰਤਾਰਪੁਰ ਸਾਹਿਬ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਨਾ ਹੈ ਤੇ ਦੋ ਇੰਟੈਲੀਜੈਂਸ ਦੀਆਂ ਪਹਿਲਾਂ CID ਵੀ ਸਟੇਟ ਵੀ ਫੈਡਰਲ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਜੀ। ਫਿਰ ਜਦੋਂ ਜਾ ਕੇ ਜਿਹੜੇ ਆ ਜਾਂਦੇ ਨੇ ਉਹਨਾਂ ਦੇ ਘਰੀਂ ਫੇਰ ਪਹੁੰਚੇ ਹੁੰਦੇ ਨੇ। ਤੇ ਐਸੇ ਕਿਹੜੇ ਏਜੰਟ ਨੇ ਇੰਡੀਆ ਦੇ ਵਿੱਚ ਜਿਹੜੇ ਬਿਨਾਂ ਇੰਡੀਅਨ ਸਿਸਟਮ ਦੀ ਮਰਜ਼ੀ ਦੇ ਪੰਜਾਬ ਦੇ ਜਾਂ ਦੂਸਰੀਆਂ ਸਟੇਟਾਂ ਦੇ ਮੁੰਡਿਆਂ ਨੂੰ ਲਿਜਾ ਕੇ ਤੇ ਰਸ਼ੀਆ ਦੇ ਵਾਲੇ ਕਿਹੜੇ ਅਨਅਵੇਅਰ ਨੇ ਕਿ ਜਿੱਥੇ ਉਹ ਉੱਥੇ ਜਾ ਕੇ ਉਹ ਇੰਡੀਅਨਸ ਨੂੰ ਜਿਹੜਾ ਫੌਜ ਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੇ ਖਿਲਾਫ ਉਤਾਰ ਦਿੰਦੇ ਨੇ। ਇਹ ਸਭ ਵੀ ਮਰਜ਼ੀ ਨਾਲ, ਇਕੱਲਾ ਇਹ ਇਸੇ ਡੀਲ ਦਾ ਹਿੱਸਾ ਨਹੀਂ ਹੈ ਕਿ ਵੀ ਅਸੀਂ ਸਪੋਰਟ ਕਰਦੇ ਹਾਂ। ਅਸੀਂ ਤਾਂ ਇਹ ਵੀ ਹੈ ਵੀ ਅਸੀਂ ਆਪਣੇ ਬੰਦੇ ਵੀ ਔਰ ਮਰਵਾਉਣ ਲਈ ਉਹ ਜ਼ਿਆਦਾ ਸਿੱਖ ਜਾਂ ਮੁਸਲਮਾਨ ਜਿਹੜੇ ਇਹ ਵੀ ਸਾਹਮਣੇ ਉਦੋਂ ਆਏ ਜਦੋਂ 4 ਡੈਥਸ ਹੋਈਆਂ। ਸਭ ਤੋਂ ਪਹਿਲੀ ਡੈਥ ਇੱਕ ਸਿੱਖ ਦੀ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਦੀ ਹੋਈ ਔਰ ਉਸ ਤੋਂ ਇਲਾਵਾ ਹੈਦਰਾਬਾਦ ਦੇ ਮੁਸਲਮਾਨਾਂ ਦੀ ਹੋਈ, ਜਿਸ ਇਸ਼ੂ ਨੂੰ ਮਿਸਟਰ ਓਵੈਸੀ ਨੇ ਪਾਰਲੀਮੈਂਟ ਦੇ ਵਿੱਚ ਚੁੱਕਿਆ। ਹੁਣ ਦੇਖਣ ਵਾਲੀ ਗੱਲ ਇਹ ਹੈ, ਹਾਲਾਂ ਇਹ ਸਾਰੇ ਪਾਸੇ ਹੈ ਜੀ ਕਿ ਅਮਰੀਕਾ ਜਿਹੜਾ ਹੈ ਉਹ ਇਸ ਸਾਰੇ ਨੂੰ ਬੜਾ ਕਲੋਜ਼ਲੀ ਵਾਚ ਕਰ ਰਿਹਾ ਹੈ ਔਰ ਦੂਸਰਾ ਕਰ ਰਿਹਾ। ਅਸੀਂ ਸਮਝਦੇ ਹਾਂ ਕਿ ਇਹ ਟਾਈਮ ਹੈ, ਸਿਆਣੇ ਸਿਆਸਤਦਾਨ ਉਹ ਹੁੰਦੇ ਨੇ। ਹਾਲਾਂ ਬਾਈਡਨ ਦਾ ਤਾਂ ਆਪਣਾ ਹਾਲ ਇਸ ਵੇਲੇ ਇਹ ਹੈ ਕਿ ਵੀ ਅੱਧੇ ਕੁਦੇ ਪਾਰਟੀ ਦੇ 5-6 ਕਾਂਗਰਸਮੈਨ ਹੋ ਗਏ, ਹੁਣ ਕਹਿੰਦੇ ਬਾਬਾ ਤੂੰ ਬੁੱਢਾ ਹੋ ਗਿਆ ਨਾ ਲੜ, ਤੇਰੇ ਤੋਂ ਤਾਂ ਉਹਨੇ ਇੱਕ ਅੱਧਾ ABC ਨੂੰ ਇੰਟਰਵਿਊ ਵੀ ਦਿੱਤਾ, ਇੰਟਰਵਿਊ ਰਿਕਾਰਡਡ ਸੀ ਕਿ ਜੀ ਦੇਖੋ ਮੈਂ ਬਿਲਕੁਲ ਫਿੱਟ ਹਾਂ। ਅੱਜ ਵੀ ਪਿਛਲੇ ਕੱਲ ਵਾਈਟ ਹਾਊਸ ਵਿੱਚ ਵੀ ਬਾਈਡਨ ਨੇ ਕਿਹਾ ਸਿਰਫ ਰੱਬ ਹੀ ਮੈਨੂੰ ਕਹਿ ਸਕਦਾ ਹੈ ਕਿ ਵੀ ਮੈਂ ਨਾ ਲੜਾਂ, ਮੈਂ ਤਾਂ ਲੜਨਾ ਹੈ। ਹਾਲਾਂ ਜਦੋਂ ਇਹਨਾਂ ਦੀ ਕਨਵੈਨਸ਼ਨ ਹੋਣੀ ਹੈ ਉਦੋਂ ਤੱਕ ਫਾਈਨਲ ਕੀ ਹੁੰਦਾ ਹੈ ਜਾਂ ਕਿੰਨੇ ਕੁ ਲੋਕ ਮੂੰਹ ਖੋਲਦੇ ਨੇ। ਸੋ ਇਸ ਹਾਲਤ ਦੇ ਵਿੱਚ ਜਦੋਂ ਆਲਰੇਡੀ ਅਸੀਂ ਜੁਲਾਈ ਦੇ ਮਹੀਨੇ 'ਚ ਗੱਲ ਕਰ ਰਹੇ ਹਾਂ, ਮਹੀਨੇ ਵਿੱਚ 3 ਨੇ। ਪਹਿਲੀ ਡਿਬੇਟ ਜਿਹੜੀ ਹੈ ਡਿਜ਼ਾਸਟਰ ਰਹੀ ਹੈ ਔਰ ਡੈਮੋਕ੍ਰੈਟ ਦੇਖ ਰਹੇ ਨੇ ਕਿ ਭਾਈ ਹੁਣ ਇਹਨੂੰ ਬਾਬੇ ਨੂੰ ਕਹਿ ਵੀ ਰਹੇ ਨੇ ਛੱਡ ਕੇ ਰਾਜੀ ਨਹੀਂ ਹੈ, ਪਰ ਹਾਰ ਵੀ ਨਜ਼ਰ ਆ ਰਹੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਪੁਤਿਨ ਪੂਰਾ ਚਾਂਬੜਿਆ ਉਹ ਇਹ ਵੀ ਮੈਸੇਜ ਦੇ ਰਿਹਾ ਕਿ ਭਾਈ ਦੇਖੋ ਕਿਵੇਂ ਜਿਹੜਾ ਅਸੀਂ ਆਪਣੀ ਮਨਮਰਜ਼ੀ ਕਰ ਰਹੇ ਹਾਂ ਮੋਦੀ ਨੂੰ ਆਪਣੀ ਗੋਦ 'ਚ ਬਿਠਾ ਕੇ। ਹੁਣ ਇਹ ਸਾਰੀ ਰਿਲੇਸ਼ਨਸ਼ਿਪ ਕਿੱਧਰ ਨੂੰ ਜਾਏਗੀ, ਕਿਉਂਕਿ ਜਦੋਂ ਅਸੀਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਚੇਂਜਸ ਹੁਣ ਯੂਰਪ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਡਰ ਫਰਾਂਸ ਦੀਆਂ ਇਲੈਕਸ਼ਨਾਂ ਹੋਈਆਂ, ਇੱਕ ਫੀਅਰ ਸੀ ਕਿ ਰਾਈਟ ਵਿੰਗਰ ਆ ਨਾ ਜਾਣੋ। ਆਲਮੋਸਟ ਪਹਿਲੇ ਰਾਊਂਡ ਦੇ ਵਿੱਚ ਤਾਂ ਜਿੱਤ ਗਏ ਸੀ। ਰਾਈਟ ਵਿੰਗਰ ਦਾ ਮਤਲਬ ਹੈ ਕਿ ਟਰੰਪ ਪਾਲਿਸੀ ਉਹਨਾਂ ਥਾਵਾਂ ਤੇ ਵੀ, ਔਰ ਬਿਲਕੁਲ ਇਮੀਗ੍ਰੇਸ਼ਨ ਦੇ ਖਿਲਾਫ ਦੂਜੇ ਤੀਜੇ ਜਿਵੇਂ ਦੀ ਲਾਈਨ ਇੱਥੇ ਆ ਉਵੇਂ। ਇਹ ਤਾਂ ਸੈਕੰਡ ਰਾਊਂਡ ਦੇ ਵੇਲੇ ਜਿਹੜੇ ਉਹਨਾਂ ਦੀ ਸੈਂਟਰਲਿਸਟ ਪਾਰਟੀਆਂ ਸੀ ਤੇ ਲੈਫਟ ਪਾਰਟੀਆਂ ਇਕੱਠੀਆਂ ਹੋਈਆਂ, ਉਹਨਾਂ ਨੇ ਰਾਈਟ ਵਿੰਗਰਸ ਨੂੰ ਤਾਂ ਰੋਕ ਦਿੱਤਾ ਹੈ। ਲੇਕਿਨ ਕਿਸੇ ਵੀ ਪਾਰਟੀ ਨੂੰ ਐਬਸੋਲੂਟ ਮੈਜੋਰਟੀ ਨਹੀਂ ਮਿਲੀ ਫਰਾਂਸ ਦੇ ਵਿੱਚ ਔਰ ਨਤੀਜੇ ਦੇ ਤੌਰ ਤੇ ਹੰਗ ਪਾਰਲੀਮੈਂਟ ਹੈ। ਹਾਲਾਂ ਪ੍ਰੈਜ਼ੀਡੈਂਟ ਨੇ ਉਹਨੂੰ ਕਿਹਾ ਪ੍ਰਾਈਮ ਮਿਨਿਸਟਰ ਨੂੰ, ਪ੍ਰੈਜ਼ੀਡੈਂਟ ਮੈਕਰੋਨ ਨੇ ਕਿ ਯੂ ਕੰਟੀਨਿਊ ਵਿਦ ਇਟ, ਪਰ ਇੱਕ ਅਨਸਟੇਬਿਲਿਟੀ ਉਸ ਕਿਸਮ ਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਪਾਰਟ ਚੱਲ ਰਿਹਾ ਹੁਣ ਉਹ ਰਾਈਟ ਵਿੰਗਰ ਮੋਦੀ ਭਾਵੇਂ ਮਾਈਨੋਰਟੀ 'ਚ ਹੀ ਹੈ ਪਰ ਉੱਥੇ ਪਹੁੰਚ ਗਿਆ ਪੁਤਿਨ ਦੇ ਨਾਲ। ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਚੱਲ ਰਿਹਾ ਅਸੀਂ ਸਮਝਦੇ ਹਾਂ ਐਜ਼ ਏ ਅਮਰੀਕਨ ਕਿ ਅਮਰੀਕਾ ਨੂੰ ਆਪਣੀ ਨੀਤੀ ਬਦਲਣੀ ਹੋਏਗੀ। ਹੁਣ ਹੋਰ ਉਹਨੂੰ ਪ੍ਰੋਲੋਂਗ ਕਰਨਾ, ਉਹਨੇ ਦੱਸ ਦਿੱਤਾ ਹੈ ਕਿ ਵੀ ਅਲਟੀਮੇਟਲੀ ਉਹ ਜਿਵੇਂ ਭਾਈ ਗੁਰਦਾਸ ਜੀ ਦਾ ਖਾਨ ਕੰਟੈਕਸਟ ਤਾਂ ਹੋ ਰਿਹਾ ਪਰ ਮੋਦੀ ਐਂਡ ਕੰਪਨੀ ਜਾਂ ਇਹ ਹਿੰਦੂ ਤਵੀਆਂ ਤੇ ਢੁਕਦਾ ਹੈ ਕਿ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੈ ਸੱਪੈ ਦੁੱਧ ਪਿਆਲੀ ਹੈ ਵਿਹੋ ਮੂੰਹੋਂ ਸੁੱਟੈ ਆਪਣ ਹੱਥੀਂ ਆਪਣੀ ਜੜ ਆਪ ਉਹ ਪੁੱਟੈ। ਕਿ ਭਾਈ ਤੁਸੀਂ ਕੁੱਤੇ ਨੂੰ ਤਖਤ ਤੇ ਵੀ ਬਿਠਾ ਦਿਓ, ਉਹਨੇ ਚੱਕੀ ਚੱਟਣੀ ਹੈ। ਸੋ ਇਹ ਹਿੰਦੂ ਤਵੀਆਂ ਨੇ, ਇਹ ਰਸ਼ੀਆ ਦੇ ਪਿਛਲੱਗ ਨੇ, ਇਹਨਾਂ ਨੇ ਉਸੇ ਰਸਤੇ ਹੀ ਜਾਣਾ ਹੈ। ਅਮਰੀਕਾ ਨੇ ਬਥੇਰਾ 24 ਸਾਲ ਇਹਨਾਂ ਦੇ ਉੱਤੇ ਬੈਠ ਲਾ ਕੇ ਦੇਖ ਲਿਆ। ਇਹ ਹੁਣ
ਇਹਨਾਂ ਦੀ ਧੌਣ ਵੀ ਕਾਬੂ ਆਈ ਹੋਈ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਔਰ ਦੂਜੇ ਇਹਨਾਂ ਨੂੰ ਜਰਾ ਜਲਵਾ ਦਿਖਾਓ, ਇਹਨਾਂ ਦੇ ਪੱਲੇ ਪੁੱਲੇ ਕੁਛ ਨਹੀਂ ਹੈ। ਰਸ਼ੀਆ ਨੇ ਕਿੱਥੋਂ ਕੀ ਸਸਟੇਨ ਕਰਨਾ ਹੈ ਜਾਂ ਈਵਨ ਕਿੰਨੀ ਕੁ ਦੇਰ ਉਹ ਸਾਰੇ ਉਸ ਪਾਰਟ ਨੂੰ ਕੰਟੀਨਿਊ ਕਰ ਸਕਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ ਇੰਡੀਆ ਨੇ ਇਹ ਮੂੰਹ ਚੜਾਉਣ ਦੀ ਵੀ ਅਮਰੀਕਾ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਜੇ ਤੁਸੀਂ ਹੁਣ ਸਾਨੂੰ ਇਹਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਅਕਾਊਂਟੇਬਲ ਬਣਾਉਂਦੇ ਹੋ ਤਾਂ ਅਸੀਂ ਵਾਪਸ ਆਪਣੇ ਪੁਰਾਣੇ ਆਕਾ ਦੀ ਕੱਛ ਵਿੱਚ ਲੱਗੇ ਆ ਵੜਨ, ਔਰ ਵਾਕਈ ਵੜ ਵੀ ਗਏ। ਨੋ ਡਾਊਟ। ਸੋ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।